ਕਾਰਨ ਸਾਡਾ ਇੱਕੋ ਹੀ ਹੈ ਜੀ, ਸਾਨੂੰ ਸੈਲਰੀ ਨਹੀਂ ਮਿਲ ਰਹੀ 7 ਮਹੀਨਿਆਂ ਤੋਂ। ਤੇ ਤੁਸੀਂ ਸੋਚ ਸਕਦੇ ਹੋ ਕਿ ਇੱਕ ਸੈਲਰੀ ਕਲਾਸ ਪਰਸਨ ਜਿਹੜਾ ਉਹ ਸਿਰਫ ਆਪਣੀ ਸੈਲਰੀ ਦੇ ਉੱਤੇ ਡਿਪੈਂਡੈਂਟ ਹੁੰਦਾ ਹੈ ਔਰ ਉਹ ਇੰਤਜ਼ਾਰ ਕਰ ਰਿਹਾ ਹੁੰਦਾ ਕਿ ਪਹਿਲੀ ਤਰੀਕ ਆਵੇ ਤੇ ਸਾਨੂੰ ਸੈਲਰੀ ਮਿਲੇ। ਇੱਕ ਮਹੀਨਾ EMPLOYE ਨੂੰ ਅਗਰ ਸੈਲਰੀ ਨਹੀਂ ਮਿਲਦੀ ਤਾਂ ਉਸ ਘਰ ਦੇ ਹਾਲਾਤ ਦੇਖਣ ਵਾਲੇ ਹੁੰਦੇ ਨੇ, ਕਿਉਂਕਿ EMPLOYE ਦਾ ਸਾਰਾ ਕੁਝ ਹੀ ਲੋਨ ਤੇ ਹੁੰਦਾ। ਬੱਚੇ ਬਾਹਰ ਜਾਂਦੇ ਨੇ ਉਹ ਇੰਨਾ ਫੀਲ ਕਰਦੇ ਨੇ ਕਿ ਕੁਝ ਵੀ ਘਰਾਂ 'ਚ ਬਹੁਤ ਮੁਸ਼ਕਿਲ ਹਾਲਾਤ ਨੇ ਜਿਹੜੇ ਤੁਹਾਨੂੰ ਦੱਸ ਨਹੀਂ ਸਕਦੇ। ਅੱਜ ਸਾਰੇ ਬੈਠੇ ਸਿਰਫ ਇਸ ਕਰਕੇ ਕਿ ਸਾਨੂੰ ਤਨਖਾਹ ਦਿੱਤੀ ਜਾਣ ਤੇ ਅਸੀਂ ਆਪਣੇ ਘਰਾਂ ਦੇ ਗੁਜ਼ਾਰੇ ਕਰ ਚਲਾ ਸਕੀਏ। ਬੱਚਿਆਂ ਦੀ ਫੀਸਾਂ ਪੈਂਡਿੰਗ ਪਈਆਂ, ਸਕੂਲਾਂ ਤੋਂ ਲਗਾਤਾਰ ਜਿਹੜੀਆਂ ਨੇ ਇਹ ਵਾਰਨਿੰਗਸ ਆ ਰਹੀਆਂ ਕਿ ਆਪਣੀਆਂ ਫੀਸਾਂ ਜਮ੍ਹਾਂ ਕਰਾਓ। ਈਵਨ ਕਿ ਲੋਕੀ ਉਧਾਰ ਲੈ ਕੇ ਜਿਹੜਾ ਆਪਣਾ ਰਾਸ਼ਨ ਪਾਣੀ ਗੁਜ਼ਾਰਾ ਕਰ ਰਹੇ ਨੇ, ਉਹ ਉਧਾਰ ਵੀ ਲੈਣੇ ਹੁਣ ਜਿਹੜੇ ਨੇ ਮਿਲਣੇ ਬੰਦ ਹੋ ਗਏ ਨੇ। ਪੰਜਾਬ ਦੀ ਕਾਂਗਰਸ ਸਰਕਾਰ ਆਪਣਾ ਕਾਰਜਕਾਲ ਪੂਰਾ ਕਰਨ ਵਾਲੇ ਪਾਸੇ ਜਾ ਰਹੀ ਹੈ। ਸੱਤਾ ਪ੍ਰਾਪਤੀ ਤੋਂ ਪਹਿਲਾਂ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਦੇ ਮੁਖੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਪੰਜਾਬ ਦੇ ਘਰ-ਘਰ ਵਿੱਚ ਇੱਕ ਜੀ ਨੂੰ ਨੌਕਰੀ ਦੇਣਗੇ ਅਤੇ ਪੰਜਾਬ ਵਿੱਚੋਂ ਬੇਰੁਜ਼ਗਾਰੀ ਖਤਮ ਕੀਤੀ ਜਾਵੇਗੀ। ਪੰਜਾਬ ਦੇ ਲੋਕਾਂ ਨੇ ਇਸ ਵਾਅਦੇ ਤੇ ਯਕੀਨ ਕਰਦਿਆਂ ਕਾਂਗਰਸ ਪਾਰਟੀ ਨੂੰ ਸੱਤਾ ਸੌਂਪ ਦਿੱਤੀ ਅਤੇ ਆਸ ਰੱਖੀ ਕਿ ਬੇਰੁਜ਼ਗਾਰਾਂ ਨੂੰ ਨੌਕਰੀ ਦਿੱਤੀ ਜਾਏਗੀ। ਬੇਰੁਜ਼ਗਾਰਾਂ ਨੂੰ ਨੌਕਰੀ ਤਾਂ ਕੀ ਦੇਣੀ ਸੀ, ਪਰੰਤੂ ਰੁਜ਼ਗਾਰ ਤੇ ਲੱਗੇ ਪ੍ਰੋਫੈਸਰ, ਡਾਕਟਰਾਂ, ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਅਤੇ ਉਹਨਾਂ ਦੀਆਂ ਤਨਖਾਹਾਂ ਨਾ ਦੇਣਾ ਇੱਕ ਵੱਡੀ ਚੁਣੌਤੀ ਬਣ ਕੇ ਉੱਭਰ ਰਹੀ ਹੈ। ਫਿਰੋਜ਼ਪੁਰ ਦੇ ਸ਼ਹੀਦ ਭਗਤ ਸਿੰਘ ਇੰਜੀਨੀਅਰਿੰਗ ਕਾਲਜ ਵਿਖੇ ਅੱਜ ਇੱਥੋਂ ਦੇ ਪ੍ਰੋਫੈਸਰਾਂ ਵੱਲੋਂ ਲਗਭਗ ਪਿਛਲੇ 12 ਦਿਨਾਂ ਤੋਂ ਭੁੱਖ ਹੜਤਾਲ ਕੀਤੀ ਜਾ ਰਹੀ ਹੈ। ਇੰਜੀਨੀਅਰਿੰਗ ਕਾਲਜ ਦੇ ਪ੍ਰੋਫੈਸਰਾਂ ਦਾ ਕਹਿਣਾ ਹੈ ਕਿ ਉਹ ਪਿਛਲੇ 7 ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਕਾਰਨ ਆਰਥਿਕ ਤੰਗੀ ਦਾ ਸੰਤਾਪ ਹੰਢਾ ਰਹੇ ਨੇ। ਉਹ ਲਗਾਤਾਰ ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਸਰਕਾਰ ਕੋਲ ਲਗਾਤਾਰ ਬੇਨਤੀ ਕਰ ਚੁੱਕੇ ਨੇ, ਪਰ ਸਰਕਾਰ ਦੇ ਕੰਨ ਤੇ ਜੂੰ ਤੱਕ ਨਹੀਂ ਸਰਕ ਰਹੀ। ਮੀਡੀਆ ਸਾਹਮਣੇ ਆਪਣਾ ਹਾਲ ਸੁਣਾਉਂਦਿਆਂ ਪ੍ਰੋਫੈਸਰਾਂ ਨੇ ਭਾਵੁਕ ਹੁੰਦਿਆਂ ਕਿਹਾ ਕਿ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇੱਕ ਘਰ ਵਿੱਚ ਜਦੋਂ ਇੱਕ ਹੀ ਕਮਾਉਣ ਵਾਲਾ ਹੋਵੇ ਅਤੇ ਉਸ ਨੂੰ ਵੀ 7 ਮਹੀਨਿਆਂ ਤੋਂ ਤਨਖਾਹ ਨਾ ਮਿਲੇ ਤਾਂ ਫਿਰ ਉਸ ਦਾ ਗੁਜ਼ਾਰਾ ਕਿਵੇਂ ਚੱਲ ਸਕਦਾ ਹੈ। ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ। ਭੁੱਬਾ ਮਾਰ ਕੇ ਰੋਂਦੀ ਇੱਕ ਪ੍ਰੋਫੈਸਰ ਨੇ ਕਿਹਾ ਕਿ ਉਹ ਅੱਜ ਨੌਕਰੀ ਕਰਕੇ ਉਹ ਘਰ ਦਾ ਗੁਜ਼ਾਰਾ ਨਹੀਂ ਕਰ ਸਕਦੇ। ਪ੍ਰੋਫੈਸਰਾਂ ਦਾ ਕਹਿਣਾ ਹੈ ਕਿ ਤਨਖਾਹਾਂ ਸੰਬੰਧੀ ਉਹਨਾਂ ਦੀ ਫਾਈਲ ਵਿਭਾਗ ਵੱਲ ਜਾਂਦੀ ਹੈ, ਪਰ ਇਹ ਕਿਹਾ ਜਾਂਦਾ ਹੈ ਕਿ ਉਹਨਾਂ ਦਾ ਕੰਮ ਹੋ ਜਾਏਗਾ, ਪਰ ਅਜੇ ਤੱਕ ਵੀ ਉਹਨਾਂ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ। ਉਹਨਾਂ ਨੇ ਕਿਹਾ ਕਿ ਜੇਕਰ ਉਹਨਾਂ ਨੂੰ ਜਲਦ ਤਨਖਾਹਾਂ ਨਾ ਦਿੱਤੀਆਂ ਗਈਆਂ ਤਾਂ ਆਉਣ ਵਾਲੇ ਦਿਨਾਂ ਵਿੱਚ ਉਹ ਬੱਚਿਆਂ ਸਮੇਤ ਭੁੱਖ ਹੜਤਾਲ ਤੇ ਬੈਠਣਗੇ। ਸਾਡੇ ਘਰਾਂ ਦੇ ਹਾਲਾਤ ਬਹੁਤ ਖਰਾਬ ਹੋ ਚੁੱਕੇ ਨੇ, ਇਸ ਲਈ ਸਾਨੂੰ ਮਜਬੂਰ ਹੋ ਕੇ ਭੁੱਖ ਹੜਤਾਲ ਕਰਨੀ ਪਈ ਹੈ। ਸਾਡੇ ਕਿਸੇ ਵੀ ਇੱਥੇ ਦੇ ਲੋਕਲ MLA ਨੇ ਗੱਲ ਨਹੀਂ ਸੁਣੀ। ਸਰਕਾਰ ਕੋਲੇ ਸਾਡੀਆਂ 3-3 ਫਾਈਲਾਂ ਪਈਆਂ ਨੇ, ਕੋਈ ਫੰਡ ਰਿਲੀਜ਼ ਨਹੀਂ ਕਰ ਰਹੇ। SC ਸਕਾਲਰਸ਼ਿਪ ਦਾ ਪੈਸਾ ਪਿਛਲੇ 4 ਸਾਲ ਦਾ ਉਹ ਨਹੀਂ ਆਇਆ। CMSS ਸਕਾਲਰਸ਼ਿਪ ਚਲਾਈ ਸੀ ਸਾਡੇ ਇੱਥੇ ਕਾਲਜ, ਉਹਦਾ ਕੋਈ ਪੈਸਾ ਨਹੀਂ ਆਇਆ। ਠੀਕ ਹੈ ਜੀ। ਸਾਡੀ ਗ੍ਰਾਂਟ ਇਨਕਮ ਗ੍ਰਾਂਟ ਦੀ ਫਾਈਲ ਚੱਲੀ ਸੀਗੀ, ਉਹ ਤਾਂ ਕੋਈ ਪੈਸਾ ਨਹੀਂ ਆਇਆ। ਸਾਡੇ ਕਾਲਜ ਨੂੰ ਸਰਕਾਰ ਨੇ ਹੁਣ ਯੂਨੀਵਰਸਿਟੀ ਬਣਾਇਆ, ਉਹ 'ਚ ਕਿਹਾ ਸੀ 15 ਕਰੋੜ ਸਾਲ ਦੀ ਗ੍ਰਾਂਟ ਦੇਵਾਂਗੇ, ਉਹ ਨਹੀਂ ਹਜੇ ਤੱਕ ਰਿਲੀਜ਼ ਹੋਈ। ਅਸੀਂ ਤਾਂ ਮਤਲਬ ਇਹਨਾਂ ਦੇ ਲਾਰਿਆਂ 'ਚ ਹੀ ਬੈਠੇ ਹਾਂ, ਕਹਿੰਦੇ ਅੱਜ ਆ ਰਹੀ ਹੈ, ਕੱਲ੍ਹ ਨੂੰ ਆ ਰਹੀ ਹੈ, ਫਾਈਲ ਚੱਲੀ ਹੋਈ ਹੈ, ਪਰ ਅੱਜ ਤੱਕ ਕਿਸੇ ਫਾਈਲ ਦਾ ਕੋਈ ਨਿਪਟਾਰਾ ਨਹੀਂ ਹੋਇਆ। ਇੰਨੇ ਸਾਡੇ ਪੈਸੇ ਪੈਂਡਿੰਗ ਪਏ ਆ ਤੇ ਕੋਈ ਆ ਹੀ ਨਹੀਂ ਰਹੀ ਗ੍ਰਾਂਟ ਸਰਕਾਰ ਵੱਲੋਂ, ਇਸ ਕਰਕੇ ਸਾਡੇ ਹਾਲਾਤ ਹੋ ਚੁੱਕੇ ਨੇ। ਮੰਗਾਂ ਦੇਖੋ ਜੀ, 7 ਮਹੀਨੇ ਤੋਂ ਸੈਲਰੀ ਨਹੀਂ ਮਿਲ ਰਹੀ। ਮੇਰੇ ਹਸਬੈਂਡ ਇੱਥੇ ਜੌਬ ਕਰਦੇ ਨੇ। ਇੱਕ ਮਹੀਨਾ EMPLOYE ਨੂੰ ਅਗਰ ਸੈਲਰੀ ਨਹੀਂ ਮਿਲਦੀ ਤਾਂ ਉਸ ਘਰ ਦੇ ਹਾਲਾਤ ਦੇਖਣ ਵਾਲੇ ਹੁੰਦੇ ਨੇ, ਕਿਉਂਕਿ EMPLOYE ਦਾ ਸਾਰਾ ਕੁਝ ਹੀ ਲੋਨ ਤੇ ਹੁੰਦਾ। ਔਰ 7 ਮਹੀਨੇ ਤੋਂ ਜਿਸ ਘਰ 'ਚ ਪੈਸਾ ਨਹੀਂ ਆ ਰਿਹਾ, ਸਿੰਗਲ ਹੈਂਡ ਅਰਨਿੰਗ ਹੈਗੀ ਹੈ, ਤੇ ਉਹ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਉਹਨਾਂ ਘਰਾਂ ਦੀ ਹਾਲਾਤ ਕੀ ਹੈ। ਅੱਜ ਜਿੰਨੇ ਜਾਣੇ ਵੀ ਅਸੀਂ ਇੱਥੇ ਬੈਠੇ ਹਾਂ, ਸਾਡੇ ਮਤਲਬ ਮੋਸਟਲੀ ਇੱਥੇ ਬੈਠੇ ਜਿਹੜੇ ਨੇ ਉਹ ਪੇਸ਼ੈਂਟ ਨੇ, ਬਿਮਾਰ ਹੋ ਚੁੱਕੇ ਨੇ, ਲੋਕ ਡਿਪਰੈਸ਼ਨ ਦੇ ਮਰੀਜ਼ ਹੋ ਚੁੱਕੇ ਨੇ। ਔਰ ਮੈਂ ਇੱਕ ਚੀਜ਼ ਇਹ ਕਹਿਣਾ ਚਾਹੁੰਦੀ ਹਾਂ ਕਿ ਅਗਰ ਇੱਥੇ ਬੈਠੇ ਲੋਕਾਂ ਵਿੱਚੋਂ ਕਿਸੇ ਨੂੰ ਵੀ ਕੋਈ ਫਿਜ਼ੀਕਲ ਪ੍ਰੋਬਲਮ ਆਉਂਦੀ ਹੈ, ਉਹਦਾ ਜ਼ਿੰਮੇਵਾਰ ਪੂਅਰ ਮੈਨੇਜਮੈਂਟ ਹੋਏਗੀ, ਡਾਇਰੈਕਟਰ ਹੋਊਗਾ ਔਰ ਇਹ ਟੈਕਨੀਕਲ ਮਿਨਿਸਟਰ ਹੋਊਗਾ। ਸਾਰੇ ਸਟਾਫ ਮੈਂਬਰ ਰਲ ਕੇ ਸਵੇਰ ਤੋਂ ਸ਼ਾਮ ਤੋਂ ਰਾਤ ਇਹ ਸਵੇਰ ਤੱਕ ਚੱਲਦੀ ਪਈ ਲਗਾਤਾਰ ਭੁੱਖ ਹੜਤਾਲ ਮਤਲਬ ਚੱਲ ਰਹੀ ਹੈ। ਸਿਰਫ ਇੱਕ ਹੀ ਰੀਜ਼ਨ ਹੈ, ਹੋਰ ਕੋਈ ਰੀਜ਼ਨ ਨਹੀਂ ਹੈ ਕਿ ਸਾਨੂੰ ਤਨਖਾਹਾਂ ਜਿਹੜੀਆਂ ਪਿਛਲੇ 7 ਮਹੀਨੇ ਤੋਂ ਨਹੀਂ ਮਿਲੀਆਂ ਹਨ ਤੇ ਉਹ ਕਾਈਂਡਲੀ ਜਿਹੜੀਆਂ ਜਾਰੀ ਕੀਤੀਆਂ ਜਾਣ। ਇਹ ਸਾਡੀ ਮੈਨੇਜਮੈਂਟ, ਸਾਡੀ ਜਿਹੜੀ ਸਰਕਾਰ ਹੈ, ਉਹਨਾਂ ਦੇ ਅੱਗੇ ਬੇਨਤੀ ਹੈ ਕਿ ਜੋ ਤੁਹਾਨੂੰ ਅੱਗੇ ਵੀ ਅਸੀਂ ਦੱਸ ਚੁੱਕੇ ਹਾਂ ਕਿ ਜੋ ਸਾਡੇ ਹਾਲਾਤ ਨੇ ਘਰਾਂ ਦੇ, ਉਹ ਬਦ ਤੋਂ ਬੱਤਰ ਹੋ ਚੁੱਕੇ ਨੇ। ਬੱਚੇ ਬਾਹਰ ਜਾਂਦੇ ਨੇ ਉਹ ਇੰਨਾ ਫੀਲ ਕਰਦੇ ਨੇ ਕਿ ਕੁਝ ਵੀ ਘਰਾਂ 'ਚ ਬਹੁਤ ਮੁਸ਼ਕਿਲ ਹਾਲਾਤ ਨੇ ਜਿਹੜੇ ਤੁਹਾਨੂੰ ਦੱਸ ਨਹੀਂ ਸਕਦੇ। ਅੱਜ ਸਾਰੇ ਬੈਠੇ ਸਿਰਫ ਇਸ ਕਰਕੇ ਕਿ ਸਾਨੂੰ ਤਨਖਾਹ ਦਿੱਤੀ ਜਾਣ ਤੇ ਅਸੀਂ ਆਪਣੇ ਘਰਾਂ ਦੇ ਗੁਜ਼ਾਰੇ ਕਰ ਚਲਾ ਸਕੀਏ। ਦੇਖਿਆ ਜਾਵੇ ਤਾਂ ਪੰਜਾਬ ਸਰਕਾਰ ਵੱਲੋਂ ਵੱਡੇ ਦਾਅਵੇ ਕੀਤੇ ਜਾ ਰਹੇ ਆ, ਨਵੇਂ ਜਿਹੜੇ ਭਰਤੀ ਕੀਤੇ ਜਾ ਰਹੇ, ਫਿਰ ਉਹਨਾਂ ਨੂੰ
ਪੰਜਾਬ ਸਰਕਾਰ ਜਿਹੜਾ ਸੈਟਲਮੈਂਟ ਕਰ ਦੇਖੋ ਸਾਨੂੰ ਇੰਨਾ ਪਤਾ ਹੈ ਕਿ ਜੇ ਇਹਨਾਂ ਨੇ ਸਾਨੂੰ ਇੱਥੇ ਇੰਸਟੀਚਿਊਟ 'ਚ ਰੱਖਿਆ, ਸਾਨੂੰ EMPLOYE ਬਣਾਇਆ ਤਾਂ ਇਹ ਸਰਕਾਰ ਦੀ ਹੀ ਜ਼ਿੰਮੇਵਾਰੀ ਬਣਦੀ ਹੈ ਤਾਂ ਕਿ ਔਰ ਇੰਸਟੀਟਿਊਸ਼ਨਸ ਨੇ ਕੋਈ ਵੀ, ਜੇ ਕਿਸੇ ਦੇਸ਼ ਦੇ ਵਿੱਚ ਇੰਸਟੀਟਿਊਸ਼ਨਸ ਨਹੀਂ ਚੱਲ ਸਕਦੇ ਨਾ, ਜਾਂ ਕਹਿ ਸਕਦੇ ਹਾਂ ਕਿ ਸਾਡੇ ਸਿਹਤ ਦੇ ਅਦਾਰੇ ਨਹੀਂ ਚੱਲ ਸਕਦੇ ਨਾ, ਤਾਂ ਉਹ ਸਰਕਾਰਾਂ ਫੇਲ ਨੇ। ਇਹ ਸਰਕਾਰਾਂ ਫੇਲ ਨੇ ਜੇ ਸਾਡੇ ਇਹ ਸਰਕਾਰੀ ਸਿੱਖਿਆ ਜਿਹੜੀਆਂ ਨਹੀਂ ਸਹੀ ਤਰ੍ਹਾਂ ਚੱਲ ਪਾਈਆਂ। ਸਾਨੂੰ ਧਰਨੇ ਤੇ ਅਸੀਂ ਭੁੱਖ ਹੜਤਾਲ ਤੇ ਬੈਠੇ ਹੋਏ ਹਾਂ ਪਿਛਲੇ 12 ਦਿਨ ਤੋਂ। 24 ਘੰਟੇ ਲਗਾਤਾਰ ਭੁੱਖ ਹੜਤਾਲ ਚੱਲ ਰਹੀ ਹੈ ਲੜੀਵਾਰ। ਔਰ ਕਿਉਂਕਿ ਸਾਨੂੰ ਪਿਛਲੇ 7 ਮਹੀਨੇ ਤੋਂ ਜਿਹੜੀਆਂ ਉਹ ਸੈਲਰੀਜ਼ ਨਹੀਂ ਮਿਲੀਆਂ ਹੈਗੀਆਂ, ਜਿਹਦੇ ਕਰਕੇ ਸਾਰਿਆਂ ਦੇ ਪਰਿਵਾਰ ਜਿਹੜੇ ਬਹੁਤ ਸਫਰ ਕਰ ਰਹੇ ਹੈ। ਬੱਚਿਆਂ ਦੀ ਫੀਸਾਂ ਪੈਂਡਿੰਗ ਪਈਆਂ ਸਕੂਲਾਂ ਤੋਂ, ਲਗਾਤਾਰ ਜਿਹੜੀਆਂ ਨੇ ਇਹ ਵਾਰਨਿੰਗਸ ਆ ਰਹੀਆਂ ਕਿ ਆਪਣੀਆਂ ਫੀਸਾਂ ਜਮ੍ਹਾਂ ਕਰਾਓ। ਈਵਨ ਕਿ ਲੋਕੀ ਉਧਾਰ ਲੈ ਕੇ ਜਿਹੜਾ ਆਪਣਾ ਰਾਸ਼ਨ ਪਾਣੀ ਗੁਜ਼ਾਰਾ ਕਰ ਰਹੇ ਨੇ, ਉਹ ਉਧਾਰ ਵੀ ਲੈਣੇ ਹੁਣ ਜਿਹੜੇ ਨੇ ਮਿਲਣੇ ਬੰਦ ਹੋ ਗਏ ਨੇ। ਮਤਲਬ ਘਰਾਂ ਦੇ ਵਿੱਚ ਇੰਨੀ ਜ਼ਿਆਦਾ ਪਰੇਸ਼ਾਨੀ ਚੱਲ ਰਹੀ ਹੈ ਕਿ ਬਹੁਤ ਸਾਰੇ ਸਾਡੇ ਵਿੱਚੋਂ ਜਿਹੜੇ ਨੇ ਉਹ ਡਿਪਰੈਸ਼ਨ ਦੇ ਮਰੀਜ਼ ਜਿਹੜੇ ਨੇ ਉਹ ਬਣ ਰਹੇ ਨੇ। ਔਰ ਕੱਲ੍ਹ ਨੂੰ ਕੋਈ ਵੀ ਇਸ ਤਰ੍ਹਾਂ ਦੀ ਕੋਈ ਮਿਸ ਹੈਪਨਿੰਗ ਜਿਹੜੀ ਉਹ ਹੋ ਸਕਦੀ ਹੈ। ਇਸ ਕਰਕੇ ਸਰਕਾਰ ਨੂੰ ਸਾਡੀ ਪੁਰਜ਼ੋਰ ਗੁਜ਼ਾਰਿਸ਼ ਹੈ ਕਿ ਉਹ ਸਾਡੀਆਂ ਜਲਦੀ ਤੋਂ ਜਲਦੀ ਤਨਖਾਹਾਂ ਜਿਹੜੀਆਂ ਰਿਲੀਜ਼ ਕਰਨ ਤਾਂ ਕਿ ਕੋਈ ਵੀ ਅਣਹੋਣੀ ਹੋਣ ਤੋਂ ਜਿਹੜੀ ਬਚ ਸਕੇ। ਬਹੁਤ ਸਾਰੇ ਲੋਕਾਂ ਨੇ ਜਿਹੜੇ ਨੇ ਕੋਈ ਲੋਨ ਦੇਣੇ ਨੇ ਔਰ ਉਹਨਾਂ ਦੇ ਘਰਾਂ ਦੇ ਵਿੱਚ ਨੋਟਿਸ ਆ ਚੁੱਕੇ ਨੇ ਕਿ ਤੁਸੀਂ ਲੋਨ ਦੀ ਕਿਸ਼ਤ ਨਹੀਂ ਪੇ ਕਰ ਰਹੇ ਹੋ, ਜਾਂ ਇਸ ਤਰ੍ਹਾਂ ਦੀਆਂ ਹੋਰ ਮਤਲਬ ਕਿ ਤੁਸੀਂ ਸੋਚ ਸਕਦੇ ਹੋ ਕਿ ਇੱਕ ਸੈਲਰੀ ਕਲਾਸ ਪਰਸਨ ਜਿਹੜਾ ਉਹ ਸਿਰਫ ਆਪਣੀ ਸੈਲਰੀ ਦੇ ਉੱਤੇ ਡਿਪੈਂਡੈਂਟ ਹੁੰਦਾ ਔਰ ਉਹ ਇੰਤਜ਼ਾਰ ਕਰ ਰਿਹਾ ਹੁੰਦਾ ਕਿ ਪਹਿਲੀ ਤਰੀਕ ਆਵੇ ਤੇ ਸਾਨੂੰ ਸੈਲਰੀ ਮਿਲੇ। ਔਰ ਜਿਨ੍ਹਾਂ ਪਰਿਵਾਰਾਂ ਦੇ ਵਿੱਚ 7 ਮਹੀਨੇ ਤੋਂ ਸਿੰਗਲ ਅਰਨਿੰਗ ਕਈ ਲੋਕ ਨੇ ਜਿਨ੍ਹਾਂ ਦੇ ਪਰਿਵਾਰਾਂ 'ਚ 7 ਮਹੀਨੇ ਤੋਂ ਸੈਲਰੀ ਨਹੀਂ ਪਹੁੰਚ ਰਹੀ, ਉਹਨਾਂ ਪਰਿਵਾਰਾਂ ਦਾ ਤੁਸੀਂ ਖੁਦ ਸੋਚੋ ਵੀ ਉਹ ਕੀ ਹਾਲ ਹੋਏਗਾ। ਮੈਂ ਫਿਰ ਵੀ ਸਾਰੇ ਆਪਣੇ ਜਿੰਨੇ ਵੀ ਸਾਡੀ ਸਟੇਕ ਹੋਲਡਰਸ ਨੇ ਇੰਸਟੀਚਿਊਟ ਦੇ, ਮੈਂ ਉਹਨਾਂ ਨੂੰ ਕਹਿਣਾ ਚਾਹਾਂਗੀ ਕਿ ਅਗਰ ਉਹ ਆਪਣੇ ਆਪ ਨੂੰ ਸਾਡੀ ਜਗ੍ਹਾ ਦੇ ਉੱਤੇ ਰੱਖ ਕੇ ਦੇਖਣ ਤਾਂ ਉਹ ਸ਼ਾਇਦ ਮਹਿਸੂਸ ਕਰ ਸਕਣਗੇ ਕਿ ਇੱਕ ਸੈਲਰੀਡ ਕਲਾਸ ਪਰਸਨ ਦੇ ਘਰ ਜਦੋਂ 7 ਮਹੀਨੇ ਸੈਲਰੀ ਨਹੀਂ ਆਉਂਦੀ ਤਾਂ ਉਹਦੇ ਪਰਿਵਾਰ ਦਾ, ਉਹਨਾਂ ਦੇ ਬੱਚਿਆਂ ਦਾ ਕੀ ਹਾਲ ਹੁੰਦਾ ਹੈ। ਹੁਣ ਦੇਖਣ ਅਤੇ ਸੋਚਣ ਵਾਲੀ ਗੱਲ ਇਹ ਹੈ ਕਿ ਪੰਜਾਬ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਪੂਰਾ ਕਰਨ ਲਈ ਕਦੋਂ ਗੰਭੀਰ ਹੋਵੇਗੀ ਜਾਂ ਫਿਰ ਲੋਕਾਂ ਨਾਲ ਵਾਅਦਾ ਖਿਲਾਫੀ ਦਾ ਨੁਕਸਾਨ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਭੁਗਤਣਾ ਪਵੇਗਾ। ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਫਿਰੋਜ਼ਪੁਰ ਤੋਂ ਪਰਮਜੀਤ ਪੰਮਾ, ਇੰਡੋਜ਼ ਟੀਵੀ, ਆਸਟ੍ਰੇਲੀਆ।